ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ ਅਤੇ YouTube ਦੇ ਉੱਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 22 ਤਰੀਕ ਆ, ਦਿਨ ਬੁੱਧਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕਾਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਕੈਲੀਫੋਰਨੀਆ ਸਟੇਟ ਦੇ ਵਿੱਚ ਕਰੋਨਾ ਵਾਇਰਸ ਕੇਸਿਸ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਆ। ਸੋ ਕੈਲੀਫੋਰਨੀਆ ਨੇ ਆਲਰੇਡੀ ਨਿਊਯਾਰਕ ਨੂੰ ਜਿਹੜਾ ਨੰਬਰ ਵਾਈਜ਼ ਬੀਟ ਕਰ ਦਿੱਤਾ ਆ। ਕੈਲੀਫੋਰਨੀਆ ਦੇ ਕੇਸਾਂ ਦੀ ਗਿਣਤੀ ਨਿਊਯਾਰਕ ਨਾਲੋਂ ਇਸ ਟਾਈਮ ਵੱਧ ਗਈ ਹੈਗੀ ਆ। ਚਾਹੇ ਕਿ ਨਿਊਯਾਰਕ ਦੇ ਵਿੱਚ ਜਿਹੜਾ ਡੈਥਸ ਆ ਉਹ 4 ਟਾਈਮਸ ਜ਼ਿਆਦਾ ਹੋਈਆਂ ਹੈਗੀਆਂ ਕੈਲੀਫੋਰਨੀਆ ਨਾਲੋਂ। ਇਹ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਡਾਟਾ ਦਿੱਤਾ ਹੈਗਾ। ਮੰਗਲਵਾਰ ਨੂੰ 12,800 ਦੇ ਕਰੀਬ ਕਰੋਨਾ ਵਾਇਰਸ ਦੇ ਪੋਜ਼ੀਟਿਵ ਕੇਸ ਕੈਲੀਫੋਰਨੀਆ ਦੇ ਵਿੱਚ ਪਾਏ ਗਏ ਆ। ਗਵਰਨਰ ਗੈਬਨ ਨਿਊਸਮ ਨੇ ਅੱਜ ਅਨਾਊਂਸ ਕੀਤਾ ਹੈਗਾ। ਟੋਟਲ ਕੈਲੀਫੋਰਨੀਆ ਦੇ ਵਿੱਚ ਕੇਸਾਂ ਦੀ ਗਿਣਤੀ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਜਿਹੜੇ ਹੈਗੇ ਆ 4,09,500 ਆ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ। ਅਤੇ ਲਗਭਗ ਕਹਿੰਦੇ 21 ਸਟੇਟਾਂ ਨੂੰ ਜੇ ਕੰਬਾਈਨ ਕੀਤਾ ਜਾਵੇ ਤਾਂ ਉਨੇ ਕੇਸ ਕੈਲੀਫੋਰਨੀਆ ਦੇ ਵਿੱਚ ਬਣਦੇ ਹੈਗੇ ਆ। ਸਿੰਗਲ ਡੇ ਦੇ ਵਿੱਚ 12,807 ਕੇਸ ਪੋਜ਼ੀਟਿਵ ਆਏ ਆ। 7 ਦਿਨਾਂ ਦੀ ਜੇ ਐਵਰੇਜ ਕਰਦੇ ਜਾਈਏ 9420, ਅਤੇ ਟੋਟਲ 4,13,576 ਕੇਸ ਜਿਹੜੇ ਪੋਜ਼ੀਟਿਵ ਹੋਏ ਹੈਗੇ ਆ। ਸੈਨ ਫਰਾਂਸਿਸਕੋ ਕਾਉਂਟੀ ਨੂੰ ਫਿਰ ਇੱਕ ਵਾਰੀ ਉਹਨਾਂ ਨੇ ਐਡ ਕਰ ਲਿਆ, ਜਿਸ ਤਰ੍ਹਾਂ ਲਾਸ ਐਂਜਲਸ, ਸੈਨ ਡੀਗੋ ਅਤੇ ਔਰੇਂਜ ਕਾਉਂਟੀ ਉਹਨਾਂ ਦੇ ਵਿੱਚ, ਕਿਉਂਕਿ ਉੱਥੇ ਜਿਹੜੇ ਕਰੋਨਾ ਵਾਇਰਸ ਪੀੜਤ ਲੋਕਾਂ ਦੀ ਗਿਣਤੀ ਜ਼ਿਆਦਾ ਆ। ਜੀ, ਅੱਜ ਓਵਰਆਲ ਅਮਰੀਕਾ ਦੇ ਵਿੱਚ ਵੀ ਮਰਨ ਵਾਲਿਆਂ ਦੀ ਸੰਖਿਆ 1100 ਨੂੰ ਜਿਹੜੀ ਉਹ ਪਾਰ ਹੋਈ ਆ। ਕੱਲ੍ਹ 1000 ਤੋਂ ਉੱਤੇ ਸੀ, ਅੱਜ 1100 ਤੋਂ ਉੱਤੇ ਲੋਕਾਂ ਦੀ ਜਿਹੜੀ ਉਹ ਮੌਤ ਹੋਈ ਹੈਗੀ ਆ। ਅਤੇ ਜਿੱਦਾਂ ਤੁਸੀਂ ਆਲਰੇਡੀ ਦੱਸ ਚੁੱਕੇ ਆ, ਕੈਲੀਫੋਰਨੀਆ 'ਚ ਕੇਸ ਬਹੁਤ ਵਧੀਆ। ਅਤੇ ਫਰੈਜ਼ਨੋ ਦੇ ਵਿੱਚ ਇੱਕ ਦਿਨ ਦੇ ਵਿੱਚ ਹਰਜੋਤ ਸਿੰਘ ਜੀ 500 ਤੋਂ ਵੱਧ ਕੇਸ ਜਿਹੜੇ ਆ ਅੱਜ ਉੱਥੇ ਨੋਟ ਕੀਤੇ ਗਏ ਆ। ਸੋ ਲਗਾਤਾਰ ਕੇਸ ਜਿਹੜੇ ਆ ਉੱਧਰ ਸਾਰੇ ਪਾਸੇ ਹੀ ਉਹਨਾਂ ਦਾ ਵਧਾਅ ਹੋ ਰਿਹਾ ਆ। ਸੋ ਸਾਰਿਆਂ ਨੂੰ ਹੀ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜਿਹੜੀ ਆ ਮੁੜ ਤੋਂ ਜਿਹੜੀ ਉਹ ਜ਼ਰੂਰਤ ਆ। ਵੈਸੇ ਤਾਂ ਧਿਆਨ ਕਿਤੇ ਵੀ ਜਿਹੜਾ ਉਹ ਕਰ ਲਓ ਵੀ ਢਿੱਲਾ ਨਹੀਂ ਕਰਨਾ ਚਾਹੀਦਾ, ਹਮੇਸ਼ਾ ਜ਼ਿਆਦਾ ਰੱਖਣਾ ਚਾਹੀਦਾ, ਪਰ ਪ੍ਰੋਬਲਮ ਜਿਹੜੀ ਉਹ ਵੱਧ ਰਹੀ ਆ। ਕੈਲੀਫੋਰਨੀਆ ਦੇ ਵਿੱਚ ਹਸਪਤਾਲਾਂ ਦੇ ਵਿੱਚ ਦਾਖਲ ਹੋ ਰਹੇ ਲੋਕਾਂ ਦੀ ਸੰਖਿਆ 7,000 ਤੋਂ ਉੱਤੇ ਜਿਹੜੀ ਆ ਉਹ ਟੱਪ ਚੁੱਕੀ ਹੋਈ ਆ। ਇਹ ਕਹਿੰਦੇ ਵੀ ਬੇ ਏਰੀਏ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਜਿਹੜੇ ਕੇਸ ਆ ਉਹ ਹੁਣ ਆ ਰਹੇ ਹੈਗੇ ਆ। ਸੋ ਇਹ ਜਿਹੜੀ ਕਹਿੰਦੇ ਵੀ 6 ਕਾਉਂਟੀਜ਼ ਅਜਿਹੀਆਂ ਨੇ ਜਿਨ੍ਹਾਂ ਦੇ ਵਿੱਚ ICU ਦੀ ਕਪੈਸਿਟੀ 20% ਤੋਂ ਘੱਟ ਜਿਹੜੀ ਆ ਉੱਥੇ ਰਹਿ ਚੁੱਕੀ ਹੋਈ ਆ। ਸੋ ਇਹ ਆંકੜੇ ਜਿਹੜੇ ਉਹ ਆ ਰਹੇ ਨੇ। ਉੱਦਾਂ ਕੈਲੀਫੋਰਨੀਆ ਵਿੱਚ ਨੋ ਡਾਊਟ ਨਿਊਯਾਰਕ ਦੇ ਨਾਲੋਂ ਵੱਧ ਕੇਸ ਹੋਏ ਆ, ਪਰ ਓਨਾ ਮਾਰੂ ਜਿਹੜਾ ਆ ਉਹ ਜਿਹੜਾ ਇੱਥੇ ਨਹੀਂ ਰਿਹਾ ਜਿੰਨਾ ਜਿਹੜਾ ਨਿਊਯਾਰਕ ਦੇ ਵਿੱਚ ਮਾਰੂ ਰਿਹਾ ਆ। ਇੱਥੇ ਵੀ ਹਜ਼ਾਰਾਂ ਦੀ ਸੰਖਿਆ 'ਚ ਉੱਦਾਂ ਮੌਤਾਂ ਤਾਂ ਜਿਹੜੀਆਂ ਉਹ ਹੋਈਆਂ ਨੇ, ਪਰ ਨਿਊਯਾਰਕ ਦੇ ਮੁਕਾਬਲੇ ਜਿਹੜੀਆਂ ਉਹ ਘੱਟ ਨੇ। ਪਰ ਸਾਰਿਆਂ ਨੂੰ ਬਹੁਤ ਜ਼ਿਆਦਾ ਇਹਤਿਆਤ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਜਦੋਂ ਤੋਂ ਆਪਾਂ ਦੇਖ ਰਹੇ ਹਾਂ ਵੀ ਸਭ ਕੁਝ ਖੋਲ੍ਹਣ ਦੀਆਂ ਚਰਚਾਵਾਂ ਚੱਲੀਆਂ ਜਾਂ ਖੋਲ੍ਹਣ ਦੀਆਂ ਲੈ ਕੇ ਪ੍ਰੋਟੈਸਟ ਵੀ ਜਿਹੜੇ ਉਹ ਹੋ ਰਹੇ ਸੀਗੇ, ਅਤੇ ਬਾਕੀ ਦੂਜੇ ਵਿੱਚ ਬਲੈਕ ਲਾਈਵ ਮੈਟਰ ਵਾਲੇ ਪ੍ਰੋਟੈਸਟ ਵੀ ਜਿਹੜੇ ਹੋਏ ਸੀ। ਉਸ ਤੋਂ ਬਾਅਦ ਦੇ ਵਿੱਚ ਸਾਰਿਆਂ ਤੋਂ ਚੀਜ਼ਾਂ ਤੋਂ ਬਾਅਦ 'ਚ ਇਹ ਕੇਸਾਂ ਦਾ ਆંકੜਾ ਮੁੜ ਦੁਬਾਰਾ ਜਿਹੜਾ ਉਹ ਵਧਣਾ ਸ਼ੁਰੂ ਹੋ ਚੁੱਕਾ ਹੋਇਆ ਆ। ਸੋ ਇਹ ਇੱਕ ਗੰਭੀਰ ਮਸਲਾ ਆ। ਸੋ ਸਾਰੇ ਜਾਣਿਆਂ ਨੂੰ ਜ਼ਿਆਦਾ ਸਤਰਕ ਰਹਿਣ ਦੀ ਮੁੜ ਤੋਂ ਉਹ ਜ਼ਰੂਰਤ ਹੈਗੀ ਆ। ਹੂਸਟਨ ਵਿੱਚ ਚਾਈਨਾ ਦੀ ਅੰਬੈਸੀ ਬੰਦ ਕਰਨ ਤੋਂ ਬਾਅਦ ਹੁਣ ਚਾਈਨੀਜ਼ ਅਥਾਰਟੀ ਕਾਫੀ ਅਪਸੈਟ ਨਜ਼ਰ ਆ ਰਹੇ ਆ। ਉਹ ਕਹਿੰਦੇ ਵੀ ਅਸੀਂ ਆਪਣਾ ਵੀ ਹੁਣ ਕੋਈ ਨਾ ਕੋਈ ਰਿਐਕਸ਼ਨ ਕਰਾਂਗੇ। ਪਰ ਜੇ ਦੱਸਦੀ ਜਾਈਏ, ਕਹਿੰਦੇ ਵੀ ਜਦੋਂ ਅੰਬੈਸੀ ਨੂੰ ਸ਼ਟਡਾਊਨ ਦਾ ਨੋਟਿਸ ਲਾਇਆ ਗਿਆ ਅਤੇ ਉਹਨਾਂ ਨੂੰ ਦੱਸਿਆ ਗਿਆ
ਤੇ ਉਹਨਾਂ ਨੇ ਪੇਪਰਸ ਜਿਹੜੇ ਸੀ ਅੰਦਰ ਉਹਨਾਂ ਨੂੰ ਅੱਗ ਲਾ ਦਿੱਤੀ। ਫਾਇਰ ਡਿਪਾਰਟਮੈਂਟ ਵੀ ਉੱਥੇ ਗਈ ਪਰ ਉਹਨਾਂ ਨੂੰ ਅੰਦਰ ਅਲਾਓ ਨਹੀਂ ਕੀਤਾ ਗਿਆ। FBI ਨੇ ਜਿਹੜੇ ਆਪਣੇ ਐਫੀਡੇਵਿਟ ਸਬਮਿਟ ਕੀਤੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਚਾਈਨੀਜ਼ ਅੰਬੈਸਡਰ ਕੁਈ ਤਿਨਿਆਕਾਈ ਜਿਹੜਾ ਆ, ਉਹਨਾਂ ਨੇ ਨਿਊਯਾਰਕ ਦੇ ਜਿਹੜਾ ਕੌਂਸਲੇਟ ਦਾ ਆਫਿਸ ਆ ਉੱਥੋਂ ਕੁਛ ਜਿਹੜੇ ਸਾਇੰਟਿਸਟ ਆ ਉਹ ਕਨੈਟੀਕਟ ਦੇ ਵਿੱਚ ਉਹਨਾਂ ਨੂੰ ਰਿਕਰੂਟ ਕਰਨ ਦੀ ਟਰਾਈ ਕੀਤੀ, ਜੋ ਕਿ ਮੋਲੀਕੂਲਰ ਬਾਇਓਲੋਜੀ ਰਿਸਰਚ ਦੇ ਵਿੱਚ ਇਨਵੋਲਵ ਸੀਗੇ। ਸੋ ਇਹ ਇਸ ਕਰਕੇ ਜਿਹੜੇ ਕਹਿੰਦੇ ਵੀ ਐਕਸ਼ਨ ਇਸ ਅੰਬੈਸੀ ਦੇ ਉੱਤੇ ਲਿਆ ਗਿਆ। ਜੀ, ਇੱਕ ਹੋਰ ਇਸ ਦੇ ਨਾਲ ਜੁੜੀ ਹੋਈ ਚੀਜ਼ ਇਹ ਆ ਵੀ ਚਾਈਨਾ ਦੇ ਦੁਆਰਾ ਕੁਛ ਅਮਰੀਕੀ ਡਿਪਲੋਮੈਟਸ ਆ ਉਹਨਾਂ ਨੂੰ ਵੀ ਪਹਿਲੋਂ ਉੱਥੋਂ ਕੱਢਿਆ ਗਿਆ ਸੀ ਚਾਈਨਾ 'ਚੋਂ। ਸੋ ਉਸ ਦਾ ਜਵਾਬੀ ਕਾਰਵਾਈ ਦੇ ਵਜੋਂ ਵੀ ਇਸ ਨੂੰ ਦੇਖਿਆ ਜਾ ਰਿਹਾ ਆ ਅਤੇ ਚਾਈਨਾ ਨੇ ਹੁਣ ਇਸ ਦਾ ਬਹੁਤ ਜ਼ਿਆਦਾ ਬੁਰਾ ਮਨਾਇਆ ਆ ਅਤੇ ਉਹਨਾਂ ਨੇ ਕਿਹਾ ਵੀ ਅਨਪ੍ਰੈਸੀਡੈਂਟ ਲੈਵਲ ਦੀ ਐਸਕਲੇਸ਼ਨ ਜਿਹੜੀ ਆ ਇਹ ਜਿਹੜਾ ਤਣਾਅ ਇਸ ਹਿਸਾਬ ਦੇ ਨਾਲ ਵਧਿਆ ਆ। 3 ਦਿਨਾਂ ਦੀ ਹਰਜੋਤ ਸਿੰਘ ਜੀ 72 ਘੰਟੇ ਦੀ ਪੂਰੀ ਮੌਲਤ ਜਿਹੜੀ ਇਹਨਾਂ ਨੂੰ ਹਿਊਸਟਨ ਦਾ ਉਹ ਬੰਦ ਕਰਨ ਦੀ ਮਿਲੀ ਹੋਈ ਆ। ਸੋ ਦੇਖਦੇ ਹਾਂ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਇੱਥੇ ਬਣਦਾ ਆ ਅਤੇ ਕਿੱਦਾਂ ਦਾ ਜਿਹੜਾ ਹੋਰ ਟਕਰਾਅ ਜਿਹੜਾ ਆਪਸ ਦੇ ਵਿੱਚ ਇਹਨਾਂ ਦੋਨਾਂ ਮੁਲਕਾਂ ਦਾ ਉਹ ਵੱਧ ਸਕਦਾ। ਮਾਈਕ ਪੋਂਪੇਓ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਚਾਈਨਾ ਨੂੰ ਹੁਣ ਸਿੱਧੇ ਹੱਥੀਂ ਜਿਹੜਾ ਆ ਉਹ ਲੈਣਾ ਸ਼ੁਰੂ ਕੀਤਾ ਹੋਇਆ ਆ। ਉੱਧਰ ਅੱਜ ਰਾਸ਼ਟਰਪਤੀ ਟਰੰਪ ਨੇ ਕਿਹਾ ਜਿਹੜੇ ਬੈਕ ਟੂ ਸਕੂਲ ਨੂੰ ਲੈ ਕੇ ਸਕੂਲਾਂ ਨੂੰ ਰੀਓਪਨ ਕਰਨ ਦੇ ਮਾਮਲੇ ਦੇ ਵਿੱਚ ਕੱਲ੍ਹ ਵਾਈਸ ਪ੍ਰੈਜ਼ੀਡੈਂਟ ਨੇ ਇੱਦਾਂ ਕਿਹਾ ਸੀ, ਕਹਿੰਦੇ ਵੀ ਜੇ ਮੇਰੇ ਬੱਚੇ ਜਿਹੜੇ ਆ ਉਹ ਛੋਟੇ ਹੁੰਦੇ ਅਤੇ ਮੈਨੂੰ ਕੋਈ ਜਿਹੜਾ ਉਸ ਦੇ ਵਿੱਚ ਹਰਜ ਨਹੀਂ ਸੀ ਹੋਣਾ ਆਪਣੇ ਬੱਚਿਆਂ ਨੂੰ ਮੁੜ ਸਕੂਲ ਦੇ ਵਿੱਚ ਘੱਲਣ ਦੇ ਲਈ। ਅਤੇ ਅੱਜ ਉਸੇ ਹੀ ਚੀਜ਼ ਨੂੰ ਰਾਸ਼ਟਰਪਤੀ ਟਰੰਪ ਨੇ ਵੀ ਕਿਹਾ ਵੀ ਉਹ ਆਪਣੇ ਜਿਹੜੇ ਸਕੂਲ ਏਜ ਸਨ ਅਤੇ ਗ੍ਰੈਂਡ ਚਿਲਡਰਨ ਆ, ਪੋਤੇ ਪੋਤੀਆਂ ਦੋਤੇ ਦੋਤੀਆਂ ਆ, ਉਹਨਾਂ ਨੂੰ ਵੀ ਇਨ ਪਰਸਨ ਸਕੂਲ ਜਿਹੜਾ ਆ ਇਸ ਫਾਲ ਦੇ ਵਿੱਚ ਘੱਲਣ ਦੇ ਵਿੱਚ ਉਹਨਾਂ ਨੂੰ ਕੋਈ ਵੀ ਇਤਰਾਜ਼ ਜਿਹੜਾ ਉਹ ਨਹੀਂ ਹੋਊਗਾ। ਇੱਕ ਪਾਸੇ ਪੂਰੇ ਕੰਟਰੀ ਦੇ ਵਿੱਚ ਇਸ ਦੇ ਉੱਤੇ ਪੂਰੀ ਜ਼ਿਆਦਾ ਜ਼ੋਰ ਸ਼ੋਰ ਦੇ ਨਾਲ ਜਿਹੜੀ ਚਰਚਾ ਆ ਉਹ ਚੱਲ ਰਹੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਸਟਿਮੂਲਸ ਪੈਕੇਜ ਨੂੰ ਲੈ ਕੇ ਆ ਅੱਜ ਕਾਫੀ ਜਿਹੜੀ ਆ ਜ਼ੋਰ ਸ਼ੋਰ ਦੇ ਨਾਲ ਮੀਟਿੰਗਾਂ ਹੋ ਰਹੀਆਂ ਹੈਗੀਆਂ, ਰਿਪਬਲਿਕਨਸ ਦੀਆਂ ਵੀ ਅਤੇ ਉੱਧਰ ਡੈਮੋਕ੍ਰੇਟਸ ਦੀਆਂ ਵੀ। ਰਿਪਬਲਿਕਨਸ ਹੁਣ ਇਹ ਕਹਿੰਦੇ ਆ ਵੀ ਜਿਹੜਾ $600 ਐਕਸਟਰਾ ਦਿੱਤਾ ਜਾਂਦਾ ਆ ਫੈਡਰਲ ਗਵਰਨਮੈਂਟ ਵੱਲੋਂ ਅਨਪਲਾਇਮੈਂਟ ਦੇ ਲਈ, ਉਸ ਦਾ ਅਮਾਊਂਟ ਘਟਾਇਆ ਜਾ ਸਕਦਾ ਆ, ਪਰ ਚਾਂਸ ਬਹੁਤ ਆ ਵੀ ਉਸ ਨੂੰ ਐਕਸਟੈਂਡ ਕੀਤਾ ਜਾਵੇ। ਸੋ ਹੋ ਸਕਦਾ ਵਿੱਚ 600 ਦੀ ਜਗ੍ਹਾ 400 ਕਰ ਦੇਣ, ਪਰ ਉਹ ਬੈਨੀਫਿਟਸ ਨੂੰ ਐਕਸਟੈਂਡ ਕੀਤਾ ਜਾਊਗਾ ਕਿਉਂਕਿ ਹਜੇ ਵੀ ਅਨਪਲਾਇਮੈਂਟ ਬਹੁਤ ਵੱਡੀ ਗਿਣਤੀ ਦੇ ਵਿੱਚ ਆ। ਸੋ ਲੋਕ ਪੂਰੀ ਤਰ੍ਹਾਂ ਘਬਰਾਏ ਹੋਏ ਆ ਵੀ ਕਿਸ ਤਰ੍ਹਾਂ ਗੁਜ਼ਾਰਾ ਕਰਨਾ ਹੈਗਾ, ਅਤੇ ਉੱਤੋਂ ਇਲੈਕਸ਼ਨਾਂ ਵੀ ਲਾਗੇ ਹੈਗੀਆਂ। ਸੋ ਜਿਹੜੇ ਡੈਮੋਕ੍ਰੇਟ ਆ ਉਹ ਤਾਂ ਕਹਿ ਰਹੇ ਆ ਵੀ ਜਨਵਰੀ ਤੱਕ ਜਿਹੜੀ ਐਕਸਟੈਂਸ਼ਨ ਹੋਣੀ ਚਾਹੀਦੀ ਜਾਂ ਫਰਵਰੀ ਤੱਕ। ਸੋ ਇਹ ਹੁਣ ਦੇਖਦੇ ਹਾਂ ਵੀ 1-2 ਦਿਨਾਂ ਦੇ ਵਿੱਚ ਮੀਟਿੰਗ ਹੋਊਗੀ ਕੀ ਹੋ ਰਿਹਾ। ਨਹੀਂ ਤਾਂ 31 ਜੁਲਾਈ ਨੂੰ ਜਿਹੜਾ ਐਕਸਟਰਾ $600 ਫੰਡਸ ਮਿਲ ਰਹੇ ਹੈਗੇ ਅਨਪਲਾਇਮੈਂਟ ਜਿਹੜੇ ਲੋਕ ਆ ਉਹਨਾਂ ਨੂੰ ਉਹ ਬੰਦ ਹੋ ਜਾਣਗੇ। ਜੀ, ਉਧਰ ਸੈਨੇਟ ਦੇ GOP ਵਾਲੇ ਜਿਹੜੇ ਪੇਰੋਲ ਟੈਕਸ ਕੱਟ ਆ ਉਸ ਨੂੰ ਲੈ ਕੇ ਆ ਉਹ ਨਹੀਂ ਮੰਨ ਰਹੇ। ਸੈਨੇਟ ਦੇ ਰਿਪਬਲਿਕਨਸ ਉਹਨਾਂ ਦਾ ਇੰਟਰਨਲ ਜਿਹੜਾ ਦਫਾੜ ਇਸ ਚੀਜ਼ ਦੇ ਵਿੱਚ ਦੇਖਿਆ ਜਾ ਰਿਹਾ। ਕੁਛ ਜਿਹੜੇ ਆ ਉਹ ਸੈਨੇਟਰਸ ਇਸ ਦੇ ਹੱਕ 'ਚ ਆ ਅਤੇ ਕਈ ਜਿਹੜੇ ਇਸ ਦੇ ਅਗੇਂਸਟ ਜਿਹੜੇ ਹੈਗੇ ਆ। ਮਿਚ ਮਕੌਨਲ ਇਸ ਨੂੰ ਜਿਹੜਾ ਮੇਨ ਪ੍ਰਾਇਓਰਟੀ ਦੇ ਵਜੋਂ ਜਿਹੜੇ ਉਹ ਦੇਖ ਰਹੇ ਆ। ਰਾਸ਼ਟਰਪਤੀ ਟਰੰਪ ਨੇ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਸੀ ਵੀ ਇੱਦਾਂ ਜਿਹੜਾ ਆ ਉਹ ਚਾਹੀਦਾ ਆ, ਪਰ ਕੁਛ ਜਿਹੜੇ ਲਾਅ ਮੇਕਰਸ ਆ ਉਹਨਾਂ ਨੇ ਇਸ ਚੀਜ਼ ਦੇ ਖਿਲਾਫ ਇਸ ਟਾਈਮ ਝੰਡਾ ਜਿਹੜਾ ਉਹ ਚੱਕਿਆ ਹੋਇਆ ਆ। ਅੱਜ ਚਰਚਾ ਸੀਗੀ ਵੀ ਸ਼ਾਇਦ ਜਿਹੜਾ $1 ਟ੍ਰਿਲੀਅਨ ਦਾ ਕਰੋਨਾ ਵਾਇਰਸ ਰਿਲੀਫ ਬਿੱਲ ਜਿਸ ਨੂੰ ਫੇਜ਼ 4 ਦੇ ਵਜੋਂ ਵੀ ਜਿਹੜਾ ਉਹ ਗਰਦਾਨਿਆ ਜਾ ਰਿਹਾ ਆ ਵੀ ਉਸ ਨੂੰ ਉਹ ਟੇਬਲ ਕਰ ਸਕਦੇ ਆ, ਯਾਨੀ ਕਿ ਸਦਨ ਦੇ ਵਿੱਚ ਪੇਸ਼ ਕਰ ਸਕਦੇ ਆ। ਪਰ ਮਿਚ ਮਕੌਨਲ ਨੇ ਅੱਜ ਅਜਿਹਾ ਤਾਂ ਜਿਹੜਾ ਉਹ ਨਹੀਂ ਕੀਤਾ। ਆਈ ਥਿੰਕ ਇਸੇ ਕਰਕੇ ਕਿਉਂਕਿ ਅਜੇ ਰਾਏ ਆ ਉਹ ਸਾਰਿਆਂ ਦੀ ਇਸ ਚੀਜ਼ ਦੇ ਉੱਤੇ ਉਹ ਮਿਲੀ ਨਹੀਂ ਹੈਗੀ। ਇਸ ਤੋਂ ਪਹਿਲਾਂ ਜਿਹੜੇ ਆ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਾ ਆ। ਹਾਊਸ ਦੇ ਵਿੱਚ $3 ਟ੍ਰਿਲੀਅਨ ਦਾ ਜਿਹੜਾ ਇਹ ਹੀਰੋਜ਼ ਪੈਕੇਜ ਦੇ ਨਾਂ ਦੇ ਉੱਤੇ ਜਿਹੜਾ ਕੇਅਰ ਬਿੱਲ ਆ ਉਹ ਪਾਸ ਹੋ ਚੁੱਕਾ ਆ, ਪਰ ਸੈਨੇਟ ਨੇ ਉਸ ਬਿੱਲ ਨੂੰ ਨੱਪ ਕੇ ਹੀ ਰੱਖਿਆ ਹੋਇਆ ਅਤੇ ਹੁਣ ਉਹ $1 ਟ੍ਰਿਲੀਅਨ ਦਾ ਉਹ ਬਿੱਲ ਲੈ ਕੇ ਆਉਣਾ ਚਾਹੁੰਦੇ ਨੇ। ਜੀ, ਅਗਲੀ ਖਬਰ ਮਿਨੇਐਪਲਸ ਤੋਂ ਆ ਰਹੀ ਹੈ, ਜਿੱਥੇ ਕਿ ਸਾਰਿਆਂ ਨੂੰ ਯਾਦ ਹੋਊਗਾ ਜਾਰਜ ਫਲਾਇਡ ਦੀ ਕਿਲਿੰਗ ਹੋਈ ਸੀ। ਉਹਨੂੰ ਲੈ ਕੇ ਡੈਰਿਕ ਚੌਵਿਨ ਨਾਮ ਦਾ ਪੁਲਿਸ ਆਫੀਸਰ ਉਸ ਨੂੰ ਚਾਰਜ ਕੀਤਾ ਗਿਆ ਸੀ, ਫਾਇਰ ਕੀਤਾ ਗਿਆ ਸੀ। ਅੱਜ ਉਹਦੇ ਉੱਤੇ ਟੈਕਸ ਇਵੇਜਨ ਦੇ ਜਿਹੜੇ ਫੈਲਨੀ ਚਾਰਜਸ ਲਾਏ ਗਏ ਆ। ਇਕੱਲਾ ਉਹਦੇ ਉੱਤੇ ਨਹੀਂ, ਉਹਦੀ ਵਾਈਫ ਜਿਹੜੀ ਕੈਲੀ ਚੌਵਿਨ ਆ ਉਹਦੇ ਉੱਤੇ ਵੀ ਜਿਹੜੇ 9 ਕਾਊਂਟਸ ਹੈਗੇ ਆ ਟੈਕਸ ਫਰਾਡ ਦੇ ਇਹ ਲਾਏ ਗਏ ਆ। ਕਹਿੰਦੇ ਵੀ ਉਹਨਾਂ ਨੇ 6 ਸਾਲ ਜਿਹੜੀ ਆ ਅਨਰਿਪੋਰਟਡ ਕੀਤੀ ਆਪਣੀ ਜੁਆਇੰਟ ਇਨਕਮ 4,64,000 ਦੇ ਕਰੀਬ ਜਿਹੜੀ ਘੱਟ ਸ਼ੋਅ ਕੀਤੀ ਆ, ਜਿਹਦੇ 21,853 ਦੇ ਕਰੀਬ ਉਹਨਾਂ ਦੇ ਟੈਕਸਸ ਬਣਦੇ ਹੈਗੇ ਆ।
ਤੇ 37,000 ਦੇ ਕਰੀਬ ਇੰਟਰਸਟ ਤੇ ਪਲੰਟੀ ਬਣਦੀ ਆ। ਜੀ, ਅੱਜ ਹਾਊਸ ਦੇ ਵਿੱਚ ਇੱਕ ਬਿੱਲ ਜਿਹੜਾ ਲਿਆਂਦਾ ਗਿਆ ਸੀ, ਜਿਸ ਦੇ ਵਿੱਚ ਕਨਫੈਡਰੇਟ ਜਿਹੜੇ ਸਟੈਚੂਜ਼ ਹੈਗੇ ਆ ਜਾਂ ਕਨਫੈਡਰੇਸੀ ਦੇ ਨਾਲ ਜੁੜੇ ਹੋਏ ਲੋਕਾਂ ਦੇ ਜਿਹੜੇ ਸਟੈਚੂ ਆ ਉਹਨਾਂ ਨੂੰ ਹਟਾਉਣ ਦੇ ਉੱਤੇ ਬਿੱਲ ਲਿਆਂਦਾ ਗਿਆ ਸੀ, ਜਿਸ ਨੂੰ ਪਾਸ ਕਰ ਦਿੱਤਾ ਗਿਆ ਆ। ਤੇ ਕਹਿੰਦੇ ਵੀ ਇਹ ਹੁਣ ਸੈਨੇਟ ਦੇ ਵਿੱਚ ਘੱਲਿਆ ਜਾਊਗਾ ਤੇ ਜਿਸ ਤੇ ਇਸ ਦਾ ਪਾਸ ਹੋਣ ਨੂੰ ਲੈ ਕੇ ਕਾਫੀ ਜਿਹੜੇ ਆ ਕਹਿ ਲਓ ਵੀ ਔਖਾ ਸਮਾਂ ਜਿਹੜਾ ਉਹ ਆ ਸਕਦਾ ਹੈ। ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਕਨਫੈਡਰੇਸੀ ਦੇ ਜਨਰਲ ਉਹ ਸੀਗੇ ਜਿਹੜੇ ਅਮਰੀਕਾ ਤੋਂ ਬਾਗੀ ਸੀਗੇ, ਜਿਹੜੇ ਅਮਰੀਕਾ ਦੇ ਨਾਲੋਂ ਇੱਕ ਵੱਖਰਾ ਮੁਲਕ ਬਣਾਉਣਾ ਚਾਹੁੰਦੇ ਸੀ ਤੇ ਜਿਹੜੇ ਲੋਕਾਂ ਨੂੰ ਗੁਲਾਮ ਕਰਕੇ ਸਲੇਵਰੀ ਦੇ ਵਿੱਚ ਜਿਹੜਾ ਉਹ ਯਕੀਨ ਰੱਖਦੇ ਸੀ। ਪਰ ਅਫਸੋਸ ਵਾਲੀ ਗੱਲ ਅਜਿਹੇ ਲੋਕਾਂ ਦੀਆਂ ਨਾਂ ਦੇ ਉੱਤੇ ਤੇ ਉਹਨਾਂ ਦੇ ਜਿਹੜੇ ਬੁੱਤ ਲੰਮੇ ਸਮੇਂ ਤੋਂ ਅਮਰੀਕਾ ਦੇ ਸਰਬ ਉੱਚ ਥਾਵਾਂ ਦੇ ਉੱਤੇ ਕੈਪੀਟਲ ਦੇ ਵਿੱਚ ਤੇ ਹੋਰ ਕਈ ਥਾਵਾਂ ਦੇ ਉੱਤੇ ਉਹ ਲੱਗੇ ਆ ਰਹੇ ਨੇ। ਅਗਲੀ ਖਬਰ ਵੱਲ ਚੱਲੀਏ ਜੋ ਕਿ ਆ ਰਹੀ ਆ ਨਿਊ ਜਰਸੀ ਦੇ ਇੱਕ ਜੱਜ ਦੇ ਘਰ ਦੇ ਵਿੱਚ ਗੋਲੀ ਦੇ ਨਾਲ ਜਦੋਂ ਅਟੈਕ ਹੋਇਆ ਸੀ ਤੇ ਉਹਨਾਂ ਦੇ ਮੁੰਡੇ ਦੀ ਜਿਹੜੀ ਆ ਮੌਤ ਹੋ ਗਈ ਸੀ। ਸੋ FBI ਨੇ ਅੱਜ ਉਸ ਕਿਲਿੰਗ ਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦਾ ਇੱਕ ਵਕੀਲ ਜਿਹੜਾ ਆ ਉਸ ਨੂੰ ਅਰੈਸਟ ਕੀਤਾ। ਕਹਿੰਦੇ 3000 ਮੀਲ ਜਿਹੜਾ ਇਹ ਡਰਾਈਵ ਕਰਕੇ ਜਿਹੜਾ ਬੰਦਾ ਗਿਆ ਐਜ਼ ਏ ਡਿਲੀਵਰੀ ਮੈਨ, ਇਸ ਨੇ ਡਰੈਸ ਜਿਹੜੀ ਪਾਈ ਹੋਈ ਸੀ ਤੇ ਉੱਥੇ ਗੋਲੀਆਂ ਚਲਾਈਆਂ। ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਐਂਟੀ ਫੈਮਿਨਿਸਟ ਅਟਾਰਨੀ ਐਕਟਿਵਿਸਟ ਹੈਗਾ ਆ, 72 ਸਾਲਾਂ ਦਾ ਰॉय ਡੈਨ ਹੌਲੈਂਡਰ। ਸੋ ਦੇਖੋ 72 ਸਾਲਾਂ ਦਾ, ਇਹਨ ਜਾ ਕੇ ਉੱਥੇ ਜੱਜ ਦੇ ਉੱਤੇ ਜਿਹੜੀ ਗੋਲੀ ਚਲਾਈ ਸੀ। ਜੀ, ਇਹ ਵੀ ਦੱਸ ਜੇ ਵੀ ਜ਼ਿਕਰਯੋਗ ਗੱਲ ਇਹ ਆ ਵੀ ਇਹ ਪਹਿਲੀ ਹਿਸਪੈਨਿਕ ਮੂਲ ਦੀ ਜਿਹੜੀ ਆ ਇਹ ਫੈਡਰਲ ਜੱਜ ਸੀਗੀ ਜਿਨ੍ਹਾਂ ਨੂੰ ਰਾਸ਼ਟਰਪਤੀ ਓਬਾਮਾ ਨੇ ਇਸ ਅਹੁਦੇ ਦੇ ਉੱਤੇ ਅਪੁਆਇੰਟ ਕੀਤਾ ਸੀ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਨੇ ਜਿਹੜਾ ਆਖਿਆ ਵੀ ਕਹਿੰਦੇ ਵੀ ਐਥਨਿਕ ਅਤੇ ਸੋਸ਼ਲ ਜਸਟਿਸ ਸਟੱਡੀਜ਼ ਇਹ ਇੰਗਲਿਸ਼ ਅਤੇ ਸਾਇੰਸ ਕੋਰਸਿਸ ਦੇ ਨਾਲ ਗ੍ਰੈਜੂਏਸ਼ਨ ਰਿਕੁਆਇਰਮੈਂਟ ਦੇ ਲਈ ਲਾਜ਼ਮੀ ਜਿਹੜੀਆਂ ਆ ਆਉਣ ਵਾਲੇ ਸੈਸ਼ਨ ਦੇ ਵਿੱਚ ਕੀਤੀਆਂ ਜਾ ਰਹੀਆਂ ਆ। ਬੋਰਡ ਆਫ ਟਰਸਟੀਜ਼ ਨੇ ਇਸ ਨੂੰ ਕਹਿੰਦੇ ਆ ਅਪਰੂਵ ਕੀਤਾ ਆ। 4 ਸਾਲਾਂ ਦਾ ਜਿਹੜਾ ਪਬਲਿਕ ਯੂਨੀਵਰਸਿਟੀ ਸਿਸਟਮ ਆ ਉਸ ਦੇ ਦੁਆਰਾ ਇਸ ਨੂੰ ਜਿਹੜਾ ਅਪਰੂਵ ਆ ਉਹ ਕੀਤਾ ਗਿਆ ਆ। ਇਸ ਮੌਕੇ ਜਿਸ ਪੱਧਰ ਦੇ ਉੱਤੇ ਆਪਾਂ ਦੇਖ ਰਹੇ ਹਾਂ ਪੁਲਿਸ ਬਰੂਟੈਲਿਟੀ ਨੂੰ ਲੈ ਕੇ, ਸਿਸਟੇਮੈਟਿਕ ਰੇਸਿਜ਼ਮ ਨੂੰ ਲੈ ਕੇ, ਇਹ ਸਾਰੀਆਂ ਚੀਜ਼ਾਂ ਦੇ ਬਾਰੇ ਕਿਤੇ ਨਾ ਕਿਤੇ ਸ਼ਾਇਦ ਇਸ ਦੇ ਵਿੱਚ ਪੜ੍ਹਾਉਣ ਨੂੰ ਲੈ ਕੇ ਜਿਹੜੇ ਮੂਲ ਨਿਵਾਸੀ ਆ ਜਾਂ ਐਥਨਿਕ ਕਮਿਊਨਿਟੀਜ਼ ਮਾਈਨੋਰਟੀਜ਼ ਆ ਉਹਨਾਂ ਦੇ ਬਾਰੇ ਜਿਹੜੇ ਇਸ ਜਨਰਲ ਐਜੂਕੇਸ਼ਨ ਕਰਿਕੂਲਮ ਦੇ ਵਿੱਚ ਇਹ ਹੁਣ ਕੀਤਾ ਜਾਊਗਾ। ਅਤੇ ਕਹਿੰਦੇ 40 ਸਾਲਾਂ 'ਚ ਪਹਿਲੀ ਵਾਰੀ ਇੱਦਾਂ ਦਾ ਜਿਹੜਾ ਚੇਂਜ ਆ ਉਹ ਇਹਨਾਂ ਦੀ ਪੜ੍ਹਾਈ ਦੇ ਵਿੱਚ ਆ ਰਿਹਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ ਜੋ ਕਿ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਰਿਲੇਟਡ ਆ। ਸ਼ਿਕਾਗੋ ਦੇ ਵਿੱਚ ਆਪਾਂ ਦੱਸਿਆ ਸੀ ਵੀ ਕਿਲਿੰਗਸ ਬਹੁਤ ਵੱਧ ਰਹੀਆਂ, ਉੱਥੇ ਵਾਇਲੈਂਟ ਕ੍ਰਾਈਮ ਬਹੁਤ ਵਧਿਆ ਆ। ਕੱਲ੍ਹ ਫਿਊਨਰਲ ਦੇ ਉੱਤੇ 15 ਲੋਕਾਂ ਦੇ ਗੋਲੀਆਂ ਚਲਾਈਆਂ ਗਈਆਂ। ਸੋ ਉਹਨੂੰ ਦੇਖਦੇ ਹੋਏ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਹੋਰ ਜਿਹੜੀ ਫੈਡਰਲ ਲਾ ਇਨਫੋਰਸਮੈਂਟਸ ਹੈਗੀਆਂ ਉਹ ਸ਼ਿਕਾਗੋ ਨੂੰ ਭੇਜਣ ਦਾ ਫੈਸਲਾ ਕੀਤਾ ਹੈਗਾ ਆ। ਇੱਕ ਆਪਰੇਸ਼ਨ ਲੈਜੈਂਡ ਨਾਮ ਇਹਦਾ ਰੱਖਿਆ ਗਿਆ ਹੈ। 4 ਸਾਲਾਂ ਦਾ ਇੱਕ ਬੱਚਾ ਸੀ ਲੀ ਜੈਂਡ ਟੈਲੀਫਰੋ, ਜਿਹਦੀ ਜਿਹੜੀ ਆ ਕੈਂਸਸ ਸਿਟੀ ਦੇ ਵਿੱਚ ਗੋਲੀ ਦੇ ਨਾਲ ਮੌਤ ਹੋ ਗਈ ਸੀ। ਸੋ ਉਹਦੇ ਨਾਂ 'ਤੇ ਇਹ ਆਪਰੇਸ਼ਨ ਦਾ ਨਾਮ ਰੱਖਿਆ ਗਿਆ, ਜਿਹਦੇ ਵਿੱਚ ਕਹਿੰਦੇ FBI ਦੇ ATV ਜਿਹੜੇ ਅਲਕੋਹਲ ਅਤੇ ਟਬਾਕੋ ਫਾਇਰ ਆਰਮ ਦੇ ਏਜੰਟਸ ਹੁੰਦੇ ਆ ਅਤੇ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੇ ਅਤੇ US ਮਾਰਸ਼ਲਸ ਅਤੇ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਇਹ ਸਾਰਿਆਂ ਵੱਲੋਂ 200 ਦੇ ਕਰੀਬ ਫੈਡਰਲ ਏਜੰਟਸ ਜਿਹੜੇ ਆ ਇਹ ਆਲਰੇਡੀ ਕੈਂਸਸ ਸਿਟੀ ਵਿੱਚ ਵੀ ਕੀਤੇ ਹੋਏ ਹੈਗੇ ਅਤੇ ਹੋਰ ਜਿਹੜੇ ਆ ਸ਼ਿਕਾਗੋ ਦੇ ਵਿੱਚ ਉਹ ਭੇਜਣ ਜਾ ਰਹੇ ਆ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਓਕਲੈਂਡ ਦੀ ਮੇਅਰ, ਸੈਨ ਹੋਜ਼ੇ ਦੇ ਮੇਅਰ, ਉਹਨਾਂ ਨੇ ਜਿਹੜਾ ਰਾਸ਼ਟਰਪਤੀ ਟਰੰਪ ਦੇ ਇਸੇ ਤਰੀਕੇ ਨਾਲ ਹਰਜੋਤ ਸਿੰਘ ਜੀ ਜਿਹੜੇ ਏਜੰਟਸ ਘੱਲੇ ਗਏ ਆ ਪੋਰਟਲੈਂਡ ਦੇ ਵਿੱਚ ਅਤੇ ਹੋਰ ਸਿਟੀਜ਼ ਦੇ ਵਿੱਚ ਜਾਂ ਉਹ ਸੋਚ ਰਹੇ ਆ ਵੀ ਇੱਥੇ ਘੱਲਣਾ ਚਾਹੁੰਦੇ ਆ 15 US ਦੀਆਂ ਮੇਜਰ ਸਿਟੀਜ਼, ਉਸ ਦੇ ਵਿੱਚ ਇਹ ਘੱਲਣਾ ਜਿਹੜੇ 15 US ਸਿਟੀਜ਼ ਦੇ ਜਿਹੜੇ ਮੇਅਰਸ ਆ ਉਹਨਾਂ ਦੇ ਦੁਆਰਾ ਇਹ ਚਿੱਠੀ ਲਿਖੀ ਗਈ ਆ ਅਜਿਹੇ ਜਿਹੜੇ ਏਜੰਟਸ ਨੂੰ ਪੋਰਟਲੈਂਡ ਅਤੇ ਬਾਕੀ ਹੋਰ ਜਿਹੜੇ ਸ਼ਹਿਰਾਂ 'ਚ ਘੱਲਣ ਨੂੰ। ਰਾਸ਼ਟਰਪਤੀ ਟਰੰਪ ਦੀ ਅਬਿਊਜ਼ ਆਫ ਪਾਵਰ ਦੇ ਵਜੋਂ ਇਹ ਜਿਹੜੇ ਉਹ ਕਹਿ ਰਹੇ। ਉਹਨਾਂ ਨੇ ਵਿਲੀਅਮ ਬਾਰ, ਅਟਰਨੀ ਜਨਰਲ ਚੈਡ ਵੋਲਫ, ਉਹਨਾਂ ਨੂੰ ਇਹ ਸਾਰਿਆਂ ਨੇ ਮਿਲ ਕੇ ਚਿੱਠੀ ਲਿਖ ਕੇ ਘੱਲੀ ਆ ਵੀ ਇਸ ਦੇ ਉੱਤੇ ਜਲਦ ਤੋਂ ਜਲਦ ਐਕਸ਼ਨ ਜਿਹੜਾ ਉਹ ਲਿਆ ਜਾਵੇ ਅਤੇ ਆਪਣੀਆਂ ਜਿਹੜੀਆਂ ਇਹ ਫੈਡਰਲ ਏਜੰਟਸ ਆ ਉਹਨਾਂ ਨੂੰ ਉੱਥੋਂ ਵਿਡਰਾ ਕੀਤਾ ਜਾਵੇ। ਇਹ ਵੀ ਇੱਕ ਨਵੀਂ ਬਹਿਸ ਦਾ ਵਿਸ਼ਾ ਜਿਹੜਾ ਇਸ ਟਾਈਮ ਬਣ ਚੁੱਕਾ ਹੋਇਆ ਆ, ਖਾਸ ਕਰਕੇ ਉਦੋਂ ਜਦੋਂ ਫੈਡਰਲ ਏਜੰਟਸ ਅਨਮਾਰਕਡ ਵਹੀਕਲਸ ਦੇ ਵਿੱਚ ਅਤੇ ਆਰਮੀ ਵਾਲਾ ਕੈਮੋਫਲਾਜ ਜਿਹੜੀ ਯੂਨੀਫਾਰਮ ਪਾ ਕੇ ਇਹਨਾਂ ਸ਼ਹਿਰਾਂ ਦੇ ਵਿੱਚ
ਲੋਕਾਂ ਨੂੰ ਉੱਥੋਂ ਜਿਹੜੇ ਉਹ ਚੁੱਕ ਰਹੇ ਸੀ। ਕਈ ਤਾਂ ਇਸ ਨੂੰ ਕਿਡਨੈਪਿੰਗ ਦੇ ਨਾਲ ਜਿਹੜਾ ਉਹ ਕਹਿ ਰਹੇ ਸੀ ਵੀ ਫੈਡਰਲ ਏਜੰਟਸ ਪ੍ਰੋਟੈਸਟਰਸ ਦੀ ਕਿਡਨੈਪਿੰਗ ਉਹ ਕਰ ਰਹੇ ਆ। ਇੱਕ ਸਾਬਕਾ ਫੌਜੀ ਦੇ ਨਾਲ ਵੀ ਜਿਹੜੀ ਉਹਨਾਂ ਦੀ ਝੜਪ ਹੋਈ ਸੀਗੀ ਅਤੇ ਕਈ ਹੋਰ ਸਾਬਕਾ ਫੌਜੀ ਇਹ ਬੋਲੇ ਆ ਵੀ ਸਿਵਲ ਪ੍ਰੋਟੈਸਟ, ਸਿਵਲ ਅਨਰੈਸਟ ਦੇ ਉੱਤੇ ਮਿਲਟਰਾਈਜ਼ਡ ਐਕਸ਼ਨ ਲੈਣਾ ਇਹ ਲੋਕਾਂ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਸਰਕਾਰ ਦੇ ਪ੍ਰਤੀ ਭਰੋਸਾ ਜਿਹੜਾ ਉਹ ਘਟਾਉਂਦਾ ਆ। ਜਿਸ ਤਰ੍ਹਾਂ USA ਦੇ ਵਿੱਚ ਲੋਕ ਕੋਈ ਵੀ ਜਿਹੜਾ ਕਹਿਣਾ ਨਹੀਂ ਮੰਨ ਰਿਹਾ, ਜਿਹੜਾ ਡਿਸਟੈਂਸ ਰੱਖਣ ਦਾ, ਮਾਸਕ ਪਾਉਣ ਦਾ, ਇਸੇ ਤਰ੍ਹਾਂ ਹੁਣ ਖਬਰਾਂ ਆਸਟ੍ਰੇਲੀਆ ਤੋਂ ਆ ਰਹੀਆਂ ਆ। ਆਸਟ੍ਰੇਲੀਆ ਦੇ ਵਿੱਚ ਵੀ ਕਹਿੰਦੇ ਲੋਕ ਜਿਹੜੇ ਆ ਉਹ ਜਿਹੜੀਆਂ ਉੱਥੇ ਦੀਆਂ ਗਾਈਡਲਾਈਨਸ ਉਹਨੀ ਕਰੋਨਾ ਵਾਇਰਸ ਨੂੰ ਘਟਾਉਣ ਦੀਆਂ ਜਿਹੜੀ ਸਰਕਾਰ ਵੱਲੋਂ ਦੱਸੀਆਂ ਗਈਆਂ ਉਹਨਾਂ ਨੂੰ ਕੋਈ ਵੀ ਫੋਲੋ ਨਹੀਂ ਕਰ ਰਿਹਾ ਹੈਗਾ। ਉਹਦੇ ਕਰਕੇ ਕਹਿੰਦੇ ਪਈ ਆਸਟ੍ਰੇਲੀਆ ਦੇ ਵਿੱਚ 500 ਦੇ ਕਰੀਬ ਨਵੇਂ ਕੇਸ ਅੱਜ ਜਿਹੜੇ ਆ ਉੱਥੇ ਪਾਏ ਗਏ ਹੈਗੇ ਆ ਨੋਵਲ ਕਰੋਨਾ ਵਾਇਰਸ ਦੇ। ਵਿਕਟੋਰੀਆ ਸਟੇਟ ਜਿਹੜੀ ਉੱਥੇ ਦੀ ਉਹਨਾਂ ਨੇ ਅਨਾਊਂਸ ਕੀਤਾ ਵੀ ਜੇ ਲੋਕ ਨਾ ਹਟੇ ਤੇ ਹੋਰ ਜਿਹੜੀਆਂ ਆ ਸਖਤ ਹਦਾਇਤਾਂ ਇਸ਼ੂ ਕੀਤੀਆਂ ਜਾਣਗੀਆਂ। ਕਹਿੰਦੇ ਜਿਹੜੇ ਲੋਕਾਂ ਨੂੰ ਪੋਜ਼ੀਟਿਵ ਆ ਰਿਹਾ ਉਹਨਾਂ ਨੂੰ ਇਹ ਕਿਹਾ ਵੀ ਸੈਲਫ ਆਈਸੋਲੇਸ਼ਨ ਕਰੋ। ਕੋਈ ਵੀ ਸੈਲਫ ਆਈਸੋਲੇਸ਼ਨ ਨਹੀਂ ਕਰ ਰਿਹਾ ਤੇ 50 ਦੇ ਕਰੀਬ ਕਹਿੰਦੇ ਪਰਸੈਂਟ ਜਿਹੜੇ ਲੋਕ ਆ ਉਹ ਪੋਜ਼ੀਟਿਵ ਪਾਏ ਗਏ ਆ ਪਿਛਲੇ ਸਮੇਂ ਦੇ ਵਿੱਚ ਉਹ ਤੋਂ ਪਹਿਲੇ ਵੀਕ ਨਾਲੋਂ। ਸੋ ਕਾਫੀ ਜਿਹੜਾ ਇਕੱਲਾ USA ਨਹੀਂ ਹੋਰ ਮੁਲਕਾਂ ਦੇ ਵਿੱਚ ਵੀ ਜਿਹੜੀ ਆ ਕਰੋਨਾ ਵਾਇਰਸ ਨੂੰ ਜਿਹੜੇ ਲੋਕ ਰੋਕਣ ਦੇ ਲਈ ਹਦਾਇਤਾਂ ਨੂੰ ਨਹੀਂ ਫੋਲੋ ਕਰਦੇ, ਉੱਥੇ ਕਰੋਨਾ ਵਾਇਰਸ ਵੱਧ ਰਹੀ ਆ। ਜੀ, ਉੱਧਰ ਖੇਡ ਦੀ ਜਗ੍ਹਾ ਤੋਂ ਇਹ ਖਬਰ ਆ ਰਹੀ ਆ ਬੇਸਬਾਲ ਦਾ ਸੀਜ਼ਨ ਜਿਹੜਾ ਆ ਉਹ ਹੁਣ ਜਿਹੜਾ ਸ਼ੁਰੂ ਹੋ ਚੁੱਕਾ ਹੋਇਆ ਆ। ਅੱਜ ਜਿਹੜੀਆਂ ਕੁਛ ਗੇਮਸ ਆ ਉਹ ਖੇਡੀਆਂ ਜਿਹੜੀਆਂ ਹਰਜੋਤ ਸਿੰਘ ਜੀ ਜਾ ਰਹੀਆਂ ਆ। ਕਾਫੀ ਚਿਰ ਤੋਂ ਇਹਨਾਂ ਨੂੰ ਵਿਦਾਊਟ ਜਿਹੜੇ ਦਰਸ਼ਕਾਂ ਤੋਂ ਬਗੈਰ, ਆਡੀਅנס ਤੋਂ ਬਗੈਰ ਖੇਡੇ ਜਾਣ ਦੀ ਜਿਹੜੀ ਚਰਚਾ ਆ ਉਹ ਚੱਲ ਰਹੀ ਸੀ। ਕਈ ਤਰੀਕੇ ਦਾ ਜਿਹੜਾ ਰੌਲਾ ਰੱਪਾ MLB ਅਤੇ ਉਹਨਾਂ ਦੇ ਪਲੇਅਰਸ ਦੇ ਦਰਮਿਆਨ ਜਿਹੜਾ ਉਹ ਹੁੰਦਾ ਰਿਹਾ ਅਤੇ ਹੁਣ ਫਾਈਨਲੀ ਜਿਹੜਾ ਸੀਜ਼ਨ ਆ ਉਹ ਅੰਡਰਵੇ ਹੋਣ ਜਾ ਰਿਹਾ ਆ। ਅਤੇ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਕਿਉਂਕਿ ਪਹਿਲਾਂ ਤਾਂ ਕਾਫੀ ਲੰਬਾ ਸੀਜ਼ਨ ਬੇਸਬਾਲ ਦਾ ਰਹਿੰਦਾ ਸੀਗਾ ਅਤੇ ਪਰ ਇਸ ਵਾਰ ਕਾਫੀ ਜਿਹੜਾ ਛੋਟਾ ਸੀਜ਼ਨ ਰਹਿ ਸਕਦਾ ਆ। ਅਤੇ ਇਸੇ ਹੀ ਤਰਜ਼ ਦੇ ਉੱਤੇ ਬਾਸਕਿਟਬਾਲ ਦੇ ਬਾਰੇ ਵੀ ਇਹੀ ਚਰਚਾ ਆ ਵੀ ਉਹ ਵੀ ਜਿਹੜਾ ਜਲਦ ਥੋੜ੍ਹੇ ਦਿਨਾਂ ਦੇ ਵਿੱਚ ਜਿਹੜੀ ਉਹ ਦੁਬਾਰਾ ਸ਼ੁਰੂ ਹੋਣ ਜਾ ਰਹੀ ਆ। ਸ਼ਾਇਦ ਉੱਥੇ ਵੀ ਦਰਸ਼ਕਾਂ ਨੂੰ ਜਿਹੜਾ ਉਹ ਨਹੀਂ ਆਉਣ ਦਿੱਤਾ ਜਾਊਗਾ। ਮੋਸਟਲੀ ਲੋਕਾਂ ਨੂੰ ਇਹ ਆ ਵੀ ਘਰੇ ਬੈਠੇ ਰਹੋ ਅਤੇ TV ਦੇ ਉੱਤੇ ਦੇਖ ਕੇ ਇੰਜੋਏ ਕਰੋ। ਸ਼ਾਇਦ ਇਸੇ ਬਹਾਨੇ ਲੋਕ ਬਾਹਰ ਜਾਣੋ ਜਿਹੜਾ ਉਹ ਘਟਣ ਅਤੇ ਸੋਸ਼ਲ ਡਿਸਟੈਂਸਿੰਗ ਆ ਉਸ ਦਾ ਜਿਹੜਾ ਥੋੜ੍ਹਾ ਜ਼ਿਆਦਾ ਧਿਆਨ ਰੱਖਣ। ਪਰ ਇਸ ਚੀਜ਼ ਦੇ ਉੱਤੇ ਹਰਜੋਤ ਸਿੰਘ ਜੀ ਖਤਰਾ ਇਹ ਲੱਗਦਾ ਲੋਕਾਂ ਨੇ ਪਾਰਟੀਆਂ ਰੱਖ ਲੈਣੀਆਂ ਘਰਾਂ 'ਚ, ਆ ਜਾਓ ਜੀ, ਇੱਧਰੋਂ ਵੀ ਆ ਜਾਓ, ਉੱਧਰੋਂ ਵੀ ਆ ਜਾਓ, ਸਾਰਿਆਂ ਨੇ ਫਿਰ ਇਕੱਠੇ ਮਿਲ ਜੁਲ ਕੇ ਜੇ ਉਹੀ ਕੰਮ ਜਿਹੜਾ ਬਾਹਰ 'ਚ ਕਰਨਾ ਸੀ ਉਹ ਕਿਸੇ ਦੇ ਘਰੇ ਜਾ ਕੇ ਕਰਨਗੇ ਤਾਂ ਫਿਰ ਖਤਰਾ ਫਿਰ ਉੱਥੇ ਦਾ ਉੱਥੇ ਹੀ ਬਰਕਰਾਰ ਰਹੇਗਾ। ਨਵੀਂ ਸਟੱਡੀ ਸੈਂਟਾ ਕਲਾਰਾ ਕਾਉਂਟੀ ਜਿੱਥੇ ਸਾਡਾ ਆਫਿਸ ਹੈਗਾ ਪੰਜਾਬੀ ਰੇਡੀਓ USA ਦਾ ਉੱਥੇ ਆਈ ਆ। ਕਹਿੰਦੇ ਪਈ ਆਉਣ ਵਾਲੇ ਦਿਨਾਂ ਦੇ ਵਿੱਚ ਮਾਸ ਅਵਿਕਸ਼ਨ ਹੋ ਸਕਦੀ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਅਵਿਕਸ਼ਨ ਘਰਾਂ ਤੋਂ ਹੋ ਸਕਦੀ। ਲੋਕਾਂ ਦੀ 40,000 ਦੇ ਕਰੀਬ ਰੈਂਟਰਸ ਜਿਹੜੇ ਆ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਰਹਿੰਦੇ ਹੈਗੇ ਆ। ਕਹਿੰਦੇ ਪਈ ਮੈਜੋਰਟੀ ਦੇ ਵਿੱਚ ਉਹ ਰੈਂਟ ਤੋਂ ਪਿੱਛੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਇੱਕ ਪਾਲਿਸੀ ਥਿੰਕ ਟੈਂਕ ਵਰਕਿੰਗ ਪਾਰਟਨਰਸ਼ਿਪ USA ਆ। ਉਹਨਾਂ ਨੇ ਦੱਸਿਆ ਵੀ ਇਹ ਇੱਕ ਤਰ੍ਹਾਂ ਨਾਲ ਅਵਿਕਸ਼ਨ ਟਾਈਮ ਬੌਂਬ ਹੋਊਗਾ। ਸਭ ਤੋਂ ਜ਼ਿਆਦਾ ਅਸਰ ਕਹਿੰਦੇ ਪਈ ਕਾਲੇ ਮੂਲ ਦੇ ਲੋਕ 60% ਅਤੇ ਲਟੀਨੋ ਜਿਹੜੇ ਆ ਉਹਨਾਂ ਦੇ ਉੱਤੇ ਅਸਰ ਹੋਊਗਾ। ਪਿਛਲੇ ਸਮੇਂ ਜਿਹੜਾ ਆ ਅਗਸਤ 31 ਲਾਸਟ ਡੇਟ ਦਿੱਤੀ ਗਈ ਸੀ ਜਦੋਂ ਤੱਕ ਤੁਸੀਂ ਕਿਸੇ ਨੂੰ ਅਵਿਕਟ ਨਹੀਂ ਕਰ ਸਕਦੇ। ਪਰ ਕਹਿੰਦੇ ਜੇ ਇਸ ਨੂੰ ਐਕਸਟੈਂਡ ਨਾ ਕੀਤਾ ਗਿਆ ਅਤੇ ਅਵਿਕਸ਼ਨ ਜਿਹੜੀ ਹੈ 133% ਤੋਂ ਲੈ ਕੇ 225% ਇਨਕਰੀਜ਼ ਹੋ ਸਕਦੀ ਆ ਅਤੇ ਕਾਉਂਟੀ ਦੇ ਵਿੱਚ ਹੋਮਲੈਸ ਲੋਕ ਜਿਹੜੇ ਆ ਹੋਰ ਹੋ ਸਕਦੇ ਆ। ਜੀ, ਵੁੱਡਲੈਂਡ ਦਾ ਇੱਕ ਨਰਸਿੰਗ ਹੋਮ ਕੋਵਿਡ-19 ਦੇ ਜਿਹੜਾ ਕਹਿ ਲਓ ਵੀ ਆਰਥਿਕ ਮਾਰ ਦੇ ਹੇਠ ਜਿਹੜਾ ਆਉਣ ਕਰਕੇ ਕਹਿੰਦੇ ਆ ਵੀ ਉਹ ਬੰਦ ਹੋਣ ਜਾ ਰਿਹਾ ਆ। ਉੱਥੋਂ ਦੇ ਜਿਹੜੇ CEO ਨੇ ਜਿਹੜਾ ਉਹ ਦੱਸਿਆ ਆ ਵੀ ਇੱਦਾਂ ਕੀਤਾ ਜਾਊਗਾ। ਇਸ ਵੁੱਡਲੈਂਡ ਦੇ ਨਰਸਿੰਗ ਹੋਮ ਦੇ ਵਿੱਚ 17 ਜਾਣਿਆਂ ਦੀਆਂ ਮੌਤਾਂ ਕੋਵਿਡ-19 ਦੀ ਕੰਪਲੀਕੇਸ਼ਨਸ ਦੇ ਕਰਕੇ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ। ਸਟੋਲਵੁੱਡ ਕਨਵਲਸੈਂਟ ਹਸਪਤਾਲ ਜਿਹੜਾ ਅਪ੍ਰੈਲ ਦੇ ਵਿੱਚ ਉੱਥੇ ਆਊਟਬ੍ਰੇਕ ਡਿਕਲੇਅਰ ਜਿਹੜੀ ਆ ਉਹ ਕੀਤੀ ਗਈ ਸੀ ਜਦੋਂ ਦੱਸਿਆ ਗਿਆ ਸੀ ਵੀ 35 ਲੋਕ ਇਨਕਲੂਡਿੰਗ ਰੈਜ਼ੀਡੈਂਟ ਜਿਹੜੇ ਰਹਿਣ ਵਾਲੇ ਅਤੇ ਜਿਹੜੇ ਸਟਾਫ ਆ ਉਹ ਪੋਜ਼ੀਟਿਵ ਆਏ ਸੀਗੇ। ਸੋ ਇਹ ਇੱਕ ਹੋਰ ਕਹਿ ਸਕਦੇ ਹਾਂ ਵੀ ਲੋਕਾਂ ਦੇ ਮਰਨ ਤੋਂ ਬਾਅਦ ਦੇ ਵਿੱਚ ਇਹ ਵੀ ਹੁਣ ਖੁਦ ਇਸ ਦਾ ਆਪਣਾ ਜਿਹੜੀ ਆ ਸਮਾਪਤੀ ਆ ਉਹ ਹੋ ਰਹੀ ਹੈਗੀ ਆ। ਅਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਸਮਾਪਤੀ ਵਾਲਾ। ਅਤੇ ਇੱਕ ਹੋਰ ਦੱਸਦੇ ਜਾਈਏ ਕੈਲੀਫੋਰਨੀਆ ਹਾਈਵੇ ਪੈਟਰੋਲ ਪਲੇਸਰਵਿਲ ਵਾਲਿਆਂ ਨੇ ਅੱਜ 220 ਪਾਊਂਡ
ਜਿਹੜੀ ਕੈਨੇਬਸ ਤੇ $10,000 ਕੈਸ਼ ਜਿਹੜੇ ਆ ਇੱਕ ਟਰੱਕ ਦੇ ਵਿੱਚੋਂ ਕਹਿੰਦੇ ਉਹ ਬਰਾਮਦ ਕੀਤਾ। ਅਜੇ ਇਹ ਨਹੀਂ ਦੱਸਿਆ ਉਹਨਾਂ ਨੇ ਵੀ ਉਹ ਕੌਣ ਉਸ ਦੇ ਵਿੱਚ ਸਵਾਰ ਸੀਗਾ। ਇੱਕ ਬਾਕਸ ਟਰੱਕ ਦੱਸਿਆ ਜਾਂਦਾ। ਹਾਈਵੇ 50 ਦੇ ਉੱਤੇ ਆਫੀਸਰਸ ਜਿਹੜੇ ਗਸ਼ਤ ਕਰ ਰਹੇ ਸੀ ਉਹਨਾਂ ਨੇ ਇਸ ਨੂੰ ਕੈਮਰੂਨ ਪਾਰਕ ਦੇ ਵਿੱਚ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਫਿਰ ਇਹ ਚੀਜ਼ ਜਿਹੜੀ ਆ ਉਹ ਬਰਾਮਦ ਹੋਈ ਆ। ਇਸ ਮੌਕੇ ਡਰਾਈਵਰ ਤੇ ਪੈਸੰਜਰ ਜਿਹੜਾ ਇਹ ਬਾਕਸ ਟਰੱਕ ਚਲਾ ਰਿਹਾ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੋਇਆ ਹੈ। ਅਗਲੀ ਖਬਰ ਟੈਸਲਾ ਨਾਲ ਰਿਲੇਟਡ ਹੈ। ਕਹਿੰਦੇ ਵੀ ਉਹਨਾਂ ਦੀ ਅਗਲੀ ਜਿਹੜੀ ਗੀਗਾ ਫੈਕਟਰੀ ਆ ਉਹ ਆਸਟਨ ਟੈਕਸਸ ਦੇ ਵਿੱਚ ਬਿਲਡ ਕਰਨ ਜਾ ਰਹੇ ਆ, ਜਿੱਥੇ ਉਹਨਾਂ ਦੇ ਸਾਈਬਰ ਟਰੱਕ ਸੈਮੀਜ਼ ਮਾਡਲ 3S ਦੇ ਵਾਈਜ਼ ਹੋਣਗੇ ਜੀ। ਤੇ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਦੇ ਬਾਰੇ ਜੇ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਤਾਂ ਅੱਜ ਜਿਹੜਾ ਡਾਓ ਜੋਨਸ ਆ ਉਸ ਦੇ ਵਿੱਚ 165 ਪੁਆਇੰਟਾਂ ਦਾ ਇਜ਼ਾਫਾ ਹੋਇਆ। 27,005 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 25 ਪੁਆਇੰਟ ਵਧੇ। 10,706 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 18 ਪੁਆਇੰਟਾਂ ਦਾ ਵਾਧਾ ਹੋਇਆ। 3276 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਉੱਧਰ ਸੋਨੇ ਦੀ ਕੀਮਤ ਲਗਾਤਾਰ ਵੱਧ ਰਹੀ ਆ। $1,873 ਪ੍ਰਤੀ ਆਉਂਸ ਜਿਹੜੀ ਆ ਉਹ ਹੋਈ ਆ। ਇਹ ਉਦੋਂ ਜਿਹੜੀ ਚੀਜ਼ ਹਰਜੋਤ ਸਿੰਘ ਜੀ ਹੋਈ ਆ ਜਦੋਂ ਰਾਸ਼ਟਰਪਤੀ ਟਰੰਪ ਉਹਨਾਂ ਕੁਛ ਲੋਕਾਂ ਨੂੰ ਇਸ ਪਾਸੇ ਵੱਲ ਨੂੰ ਲੈ ਕੇ ਆ ਰਹੇ ਆ ਜਿਹੜੇ ਕਹਿੰਦੇ ਆ ਵੀ ਜਿਹੜੇ ਗੋਲਡ ਸਟੈਂਡਰਡ ਦੇ ਨਾਲ ਮੁੜ ਕੇ ਦੁਬਾਰਾ ਕਰੰਸੀ ਨੂੰ ਜਿਹੜਾ ਆ ਉਹ ਜੋੜਨਾ ਚਾਹੀਦਾ ਹੈ, ਜਿਸ ਕਰਕੇ ਗੋਲਡ ਇੱਕ ਵਾਰੀ ਫੇਰ ਜਿਹੜੀ ਹੌਟ ਕਮੋਡਿਟੀ ਜਿਹੜੀ ਆ ਉਹ ਬਣਦੀ ਜਾ ਰਹੀ ਹੈਗੀ ਆ। $1 ਦੀ ਕੀਮਤ ਕੈਨੇਡਾ ਦੇ $1.34 ਰਹੀ ਆ ਤੇ ਇੰਡੀਆ ਦੇ ਜਿਹੜੇ ਰੁਪਈਏ ਆ $74.59 ਰਹੀ ਆ ਜੀ। ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID Sacramento 1470 AM KWRU Fresno 1300 AM KLHC Bakersfield 1350